ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਹਜ਼ਾਰਾਂ ਸੈਂਕੜੇ ਹਜ਼ਾਰਾਂ ਸੇਜ ਲੱਖਾਂ ਨੇ ਲੱਖਾਂ ਨੇ ਨਾਮ ਅੱਖਾਂ ਨੇ ਵਿਦਾਇਗੀ ਦੇ ਦਿੱਤੀ ਹੈ। ਪੰਜਾਬ ਦਾ ਮਾਹੌਲ ਗਮਗੀਨ ਹੈ ਤੇ ਅੰਦੋਲਨ ਇਕੱਲੇ ਸੜਕਾਂ ਤੇ ਨਹੀਂ, ਰਣਨੀਤਿਕ ਤੌਰ ਤੇ ਲੜੇ ਜਾਂਦੇ ਨੇ। ਅੰਦੋਲਨਾਂ ਦੇ ਵਿੱਚ ਬਹੁਤ ਸਾਰੇ ਮਰਹਲੇ ਆਉਂਦੇ ਨੇ, ਆਪਾਂ ਇਹਨਾਂ ਗੱਲਾਂ ਦੀਆਂ ਚਰਚਾ ਕਰਦੇ ਰਹਿੰਦੇ ਹਾਂ। ਤੇ ਇਸੇ ਤਰ੍ਹਾਂ ਅੰਦੋਲਨ ਦਾ ਜਿਹੜਾ ਇਹ ਮਾਮਲਾ, ਇਹ ਐਪੀਸੋਡ ਆ, ਅਦਾਲਤ ਦੇ ਵਿੱਚ ਵੀ ਗਿਆ ਤੇ ਅਦਾਲਤ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਇਸ ਮਾਮਲੇ ਨੂੰ ਲੈ ਕੇ, ਖਾਸ ਕਰਕੇ ਹਰਿਆਣਾ ਸਰਕਾਰ ਦੀ ਅਪਰੋਚ ਨੂੰ ਲੈ ਕੇ, ਉਹਦੀ ਪਹੁੰਚ ਨੂੰ ਲੈ ਕੇ, ਅੰਦੋਲਨ ਦੇ ਵਿੱਚ ਜਿਹੜਾ ਉਹਦਾ ਇੱਕ ਵਤੀਰਾ ਰਿਹਾ ਜ਼ਾਲਮਾਨਾ, ਉਹਦੇ ਉੱਤੇ ਸਖਤ ਟਿੱਪਣੀਆਂ ਕੀਤੀਆਂ ਨੇ। ਤੇ ਆਮ ਲੋਕ ਇਹ ਤਵੱਕੋਂ ਕਰਦੇ ਆ ਕਿ ਕਾਨੂੰਨ ਦੀ, ਸਿਸਟਮ ਦੀ ਕੋਈ ਨਾ ਕੋਈ ਧਾਰਾ, ਕੋਈ ਨਾ ਕੋਈ ਲਾਈਨ, ਕੋਈ ਨਾ ਕੋਈ ਐਸੀ ਜਥੇਬੰਦੀ ਜਾਂ ਕਾਨੂੰਨ ਤੌਰ ਤੇ ਕੋਈ ਐਸਾ ਅਦਾਰਾ ਜਾਂ ਧਿਰ ਉਹ ਕੋਈ ਐਸੀ ਹੋਵੇ ਜਿਹੜੀ ਕਿਸਾਨਾਂ ਦੇ ਨਾਲ ਖੜੀ ਨਜ਼ਰ ਆਵੇ। ਹਾਲਾਂਕਿ ਇਸ ਸੁਣਵਾਈ ਦੇ ਵਿੱਚ ਕਿਸਾਨਾਂ ਨੂੰ ਵੀ ਕਿਹਾ ਗਿਆ, ਪਰ ਜਿਸ ਤਰ੍ਹਾਂ ਦੀ ਝਾੜ ਪੰਜਾਬ ਸਰਕਾਰ, ਜਿਸ ਤਰ੍ਹਾਂ ਦੀ ਝਾੜ ਹਰਿਆਣਾ ਸਰਕਾਰ ਨੂੰ ਪਈ ਹੈ, ਇਹ ਮਿਸਾਲੀ ਹੈ। ਤੇ ਜੇਕਰ ਇੱਕ ਗੈਰਤਮੰਦ ਬੰਦੇ ਨੂੰ ਇੰਨੀਆਂ ਝਾੜਾਂ ਪਈਆਂ ਹੋਣ ਤਾਂ ਉਹ ਕਹੂਗਾ ਕਿ ਕੋਰਟ ਤੋਂ ਬਾਹਰ ਆ ਕੇ ਕਿ ਮੈਨੂੰ ਚੱਪਣੀ ਦੇ ਦਿਓ, ਮੈਂ ਨੱਕ ਡੁਬੋ ਕੇ ਮਰਨਾ ਹੈ। ਪਰ ਅਸਲ ਦੇ ਵਿੱਚ ਇਹ ਸਰਕਾਰਾਂ ਨੂੰ ਚਲਾ ਰਹੇ ਨੁਮਾਇੰਦੇ, ਸਰਕਾਰਾਂ ਨੂੰ ਚਲਾ ਰਹੇ ਲੀਡਰ, ਇਹਨਾਂ ਦੀ ਚਮੜੀ ਇੰਨੀ ਕੁ ਮੋਟੀ ਹੋ ਚੁੱਕੀ ਹੈ ਕਿ ਇਹਨਾਂ ਦੇ ਉੱਤੇ ਇਹਨਾਂ ਟਿੱਪਣੀਆਂ ਦਾ ਹੁਣ ਲੱਗਦਾ ਕਿ ਅਸਰ ਨਹੀਂ ਹੁੰਦਾ। ਪੰਜਾਬੀ ਰੇਡੀਓ USA ਤੇ ਆਪਾਂ ਇੱਕ ਦਿਨ ਇੱਕ ਰਿਪੋਰਟ ਕੀਤੀ ਸੀ ਜਿਹਦੇ ਵਿੱਚ ਬਕਾਇਦਾ ਤੌਰ ਤੇ ਮੋਦੀ ਸਰਕਾਰ ਨੂੰ ਕਦੋਂ ਸੁਪਰੀਮ ਕੋਰਟ ਦੇ ਵਿੱਚ ਝਾੜਾਂ ਪਈਆਂ ਨੇ, ਉਸ ਮਾਮਲਿਆਂ ਤੇ, ਸਾਰੇ ਮਾਮਲਿਆਂ ਤੇ ਬੜੀ ਤਫਸੀਲ ਦੇ ਨਾਲ ਆਪਾਂ ਚਰਚਾ ਕੀਤੀ ਸੀਗੀ। ਤੇ ਅੱਜ ਵੀ ਇਸੇ ਵੱਲ ਨੂੰ ਵਧਾਂਗੇ ਆਪਾਂ ਕਿ ਹਾਈ ਕੋਰਟ ਦੇ ਵਿੱਚ ਹੋਇਆ ਕੀ ਹੈ, ਬਾਹਰ ਆ ਕੇ ਵਕੀਲ ਸਾਹਿਬ ਕਹਿ ਕੀ ਰਹੇ ਨੇ। ਮਾਨ ਸਰਕਾਰ ਤੇ ਖੱਟਰ ਸਰਕਾਰ ਤੇ ਕਿਸਾਨ, ਇਹਨਾਂ ਤਿੰਨਾਂ ਧਿਰਾਂ ਨੂੰ ਹਾਈ ਕੋਰਟ ਨੇ ਜੋ ਕਿਹਾ ਉਹਦੇ ਬਾਰੇ ਆਪਾਂ ਚਰਚਾ ਕਰਾਂਗੇ। ਤੇ ਇਹਦੇ ਨਾਲ ਕਦੋਂ ਇਸ ਕਿਸਾਨ ਅੰਦੋਲਨ ਬਾਬਤ ਹਾਈ ਕੋਰਟ ਦੀਆਂ ਟਿੱਪਣੀਆਂ ਆਈਆਂ ਨੇ ਤੇ ਕੀ ਇਹ ਟਿੱਪਣੀਆਂ ਇੱਕ ਅਦਾਲਤੀ ਕਾਰਵਾਈ ਦਾ ਹੀ ਹਿੱਸਾ ਨੇ? ਕਿ ਸਰਕਾਰਾਂ ਤੇ ਟਿੱਪਣੀਆਂ ਲਾਗੂ ਨਹੀਂ ਹੁੰਦੀਆਂ? ਕਿ ਸਰਕਾਰਾਂ ਇਹਨਾਂ ਟਿੱਪਣੀਆਂ ਨੂੰ ਗੌਲਦੀਆਂ ਨਹੀਂ? ਅਦਾਲਤਾਂ ਤੋਂ ਕਹਿੰਦੇ ਲੱਖ ਪੈਣ ਫਟਕਾਰਾਂ, ਪਰ ਦੇਖੋ ਕਿਵੇਂ ਬੇਸ਼ਰਮ ਹੋ ਚੁੱਕੀਆਂ ਨੇ ਸਰਕਾਰਾਂ। ਤਾਂ ਅੱਜ ਆਪਾਂ ਇਸ ਰਿਪੋਰਟ ਦੇ ਵਿੱਚ ਸਰਕਾਰਾਂ ਦੀ ਬੇਸ਼ਰਮੀ ਦਾ, ਉਹਨਾਂ ਦੀ ਨਹਾਲੀਅਤ ਦਾ, ਉਹਨਾਂ ਦੀ ਲਾਪਰਵਾਹੀ ਦਾ ਤੇ ਉਹਨਾਂ ਦੀ ਤਾਨਾਸ਼ਾਹੀ ਦਾ ਹੀ ਜ਼ਿਕਰ ਕਰਾਂਗੇ। ਪੰਜਾਬੀ ਸਾਹਿਤ ਦੇ ਵਿੱਚ ਇੱਕ ਨਾਵਲ ਬੜਾ ਮਕਬੂਲ ਹੋਇਆ, ਰਾਣੀ ਤੱਤ, ਤੇ ਉਹਦੀਆਂ ਲਾਈਨਾਂ ਨੇ ਕਿ ਢੱਕੀਆਂ ਰਹਿਣ ਦੇ ਮਿੱਤਰਾ ਗੱਲਾਂ ਧਰਤ ਦੀਆਂ, ਹਵਾ ਵਗੀ ਤਾਂ ਆਪੇ ਅੱਗੇ ਆਉਣਗੀਆਂ। ਇਹ ਹਵਾ ਵਗ ਰਹੀ ਹੈ, ਹਰਿਆਣਾ ਸਰਕਾਰ ਦੇ ਜ਼ੁਲਮ ਵੀ ਅੱਗੇ ਆ ਰਹੇ ਨੇ। ਇੱਕ ਪਾਸੇ ਉਹ ਲੋਕਾਂ ਦੇ ਕਹਿ ਰਹੀ ਕਿ ਅਸੀਂ ਸ਼ਨਾਖਤ ਕਰ ਲਈਏ ਜਿਹੜੇ ਪ੍ਰਦਰਸ਼ਨਕਾਰੀ ਕਿਸਾਨ ਨੇ, ਜਿਹੜੇ ਮੁਜ਼ਾਹਰਾਕਾਰੀ ਕਿਸਾਨ ਨੇ, ਤੇ ਅਸੀਂ ਇਹਨਾਂ ਦੇ ਪਾਸਪੋਰਟ ਵੀ ਰੱਦ ਕਰਵਾਵਾਂਗੇ, ਇਹਨਾਂ ਦੇ ਵੀਜ਼ੇ ਰੱਦ ਕਰਵਾਵਾਂਗੇ। ਪਰ ਦੂਜੇ ਪਾਸੇ ਸਾਡੀ ਪੰਜਾਬ ਸਰਕਾਰ ਆ, ਜਿਹਤੋਂ ਅਸੀਂ ਨਿਆਂ ਦੀ, ਜਿਹਤੋਂ ਅਸੀਂ ਸਹਿਯੋਗ ਦੀ, ਜਿਹਤੋਂ ਅਸੀਂ ਉਮੀਦ ਰੱਖਦੇ ਹਾਂ ਕਿ ਸਰਕਾਰ ਸਾਡੇ ਨਾਲ ਖੜੂਗੀ, ਪਰ ਅਸਲ ਦੇ ਵਿੱਚ ਖੜੀ ਕਿੱਥੇ ਨਜ਼ਰ ਆਉਂਦੀ ਹੈ, ਉਹਦੇ ਬਾਰੇ ਆਪਾਂ ਚਰਚਾ ਕਰਾਂਗੇ। ਪਰ ਜਿਹੜਾ ਝਾੜਾ ਪੈਣ ਦਾ ਇਹ ਸਿਲਸਿਲਾ ਵਾ, ਇਹ ਪਹਿਲਾਂ ਵੀ ਚੱਲਿਆ। ਤੁਹਾਨੂੰ ਯਾਦ ਹੋਣਾ, ਮੋਦੀ ਸਰਕਾਰ ਨੂੰ ਚੰਡੀਗੜ੍ਹ ਦੇ ਮੇਅਰ ਦੇ ਮਾਮਲੇ ਤੇ ਝਾੜ ਪੈ ਚੁੱਕੀ ਹੈ। ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਲੋਕਤਾਂਤਰਿਕ ਤਰੀਕਾ ਇਹ, ਤੁਸੀਂ ਲੋਕਤੰਤਰ ਦਾ ਕਤਲ ਕਰ ਰਹੇ ਹੋ, ਉਹਨੂੰ ਮਾਰ ਰਹੇ ਹੋ। ਇਸੇ ਤਰ੍ਹਾਂ ਜਿਹੜੇ ਚੰਦਾ ਮਿਲਦਾ, ਆਪਾਂ ਚਰਚਾ ਕੀਤੀ ਸੀ ਕਿ ਇਲੈਕਟੋਰਲ ਬੌਂਡ ਨੂੰ ਜਿਹੜਾ ਪਿਛਲੇ ਦਿਨ ਗੈਰ ਸੰਵਿਧਾਨਕ ਕਰਾਰ ਦਿੱਤਾ ਗਿਆ, ਉਹਦੇ ਮੁਤਾਬਕ ਉਹ ਕਹਿੰਦੇ ਸੁਪਰੀਮ ਕੋਰਟ ਨੇ ਸਰਕਾਰ ਨੂੰ ਕਿਹਾ, ਕੇਂਦਰ ਨੂੰ, ਮੋਦੀ ਸਰਕਾਰ ਨੂੰ, ਕਿ ਇਹ ਕੋਈ ਤਰੀਕਾ ਹੈ ਕਿ ਲੋਕਾਂ ਤੋਂ ਪੈਸਾ ਲੈ ਲੈਣਾ ਤੇ ਉਹਨਾਂ ਤੋਂ ਦੱਸਣਾ ਵੀ ਨਹੀਂ ਵੀ ਕਿਹੜੇ ਸੋਰਸ ਤੋਂ ਕਿੰਨਾ ਪ੍ਰਾਪਤ ਹੋਇਆ। ਸੋ ਖੈਰ, ਇਹ ਝਾੜਾਂ ਦਾ ਸਿਲਸਿਲਾ ਪੈਂਦੇ ਰਹਿੰਦਾ, ਪਰ ਆਪਾਂ ਇਸ ਮਾਮਲੇ ਤੇ ਆਉਣੇ ਆ ਕਿ ਸੁਣਵਾਈ ਦੇ ਵਿੱਚ ਹਾਈ ਕੋਰਟ ਨੇ ਕਿਹਾ ਕੀ ਹੈ। ਜਿਹੜੀ ਸੁਣਵਾਈ ਹੋਈ ਹੈ ਉਹਦੇ ਵਿੱਚ ਹਰਿਆਣਾ ਪੁਲਿਸ ਦੇ ਬਾਰੇ ਕਿਹਾ ਜਾਂਦਾ ਹੈ ਕਿ ਹਰਿਆਣਾ ਸਰਕਾਰ ਦੇ ਬਾਰੇ, ਖੱਟਰ ਸਰਕਾਰ ਦੇ ਬਾਰੇ, ਕਿ ਤੁਸੀਂ ਕਿਸਾਨਾਂ ਦੇ ਨਾਲ ਜਿਹੜੀ ਇਹ ਕੀਤੀ ਹੈ, ਇਹ ਦਹਿਸ਼ਤਗਰਦਾਂ ਵਾਲੀ ਕੀਤੀ ਹੈ, ਕਿ ਉਹ ਤੁਸੀਂ ਉਹਨਾਂ ਨਾਲ ਇੱਕ ਸਰਕਾਰ ਨਾਲ ਹੋ ਕੇ ਇੱਕ ਦਹਿਸ਼ਤਗਰਦ ਹੋ ਕੇ ਉਹਨਾਂ ਦੇ ਨਾਲ ਨਜਿੱਠ ਰਹੇ ਹੋ। ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਦਹਿਸ਼ਤਗਰਦ ਸਰਕਾਰ ਨਹੀਂ ਗੇ, ਤੁਸੀਂ ਕਿ ਜਿਹਦਾ ਜੀ ਕੀਤਾ ਉਹਨੂੰ ਗੋਲੀ ਨਾਲ ਉਡਾਤਾ। ਵਕੀਲ ਉਦੇ ਪ੍ਰਤਾਪ ਸਿੰਘ, ਉਹਨਾਂ ਨੇ ਕਿਸਾਨ ਅੰਦੋਲਨ ਬਾਬਤ ਜਿਨ੍ਹਾਂ ਨੇ ਪਟੀਸ਼ਨ ਪਾਈ ਹੋਈ ਹੈ, 2 ਪਟੀਸ਼ਨਾਂ ਹਜੇ ਤੱਕ ਆਪਣੀ ਨੌਲੇਜ ਦੇ ਵਿੱਚ ਆਈਆਂ ਨੇ ਕਿਸਾਨ ਅੰਦੋਲਨ ਬਾਬਤ, ਉਹਨਾਂ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੋ ਰਹੀ ਸੀ ਤਾਂ ਉਹ ਕਹਿੰਦਾ ਕਿ ਤੁਸੀਂ, ਹਰਿਆਣਾ ਨੂੰ ਕਹਿ ਰਹੀ ਹੈ ਅਦਾਲਤ, ਦਹਿਸ਼ਤਗਰਦ ਰਾਜ ਨਹੀਂ ਹੋ ਜੋ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਲੋਕਾਂ ਦੇ ਉੱਪਰ ਇੰਨੀ ਜ਼ਿਆਦਾ ਹਿੰਸਾ ਦੀ ਵਰਤੋਂ ਕਰ ਰਹੇ ਹੋ। ਉਹ ਕਹਿੰਦੇ ਕਿ ਤੁਹਾਡੇ ਤੋਂ ਦਹਿਸ਼ਤਗਰਦ ਸਰਕਾਰ ਹੋਣ ਤੋਂ ਅਦਾਲਤ ਦਾ ਭਾਵ ਸੀਗਾ ਕਿ ਤੁਹਾਡੇ ਤੋਂ ਜੋ ਤੁਸੀਂ ਇੰਨੀ ਜ਼ਿਆਦਾ ਸ਼ਕਤੀ ਦੀ ਵਰਤੋਂ ਕੀਤੀ ਹੈ, ਇਹਦੀ ਲੋਕਤੰਤਰ ਦੇ ਵਿੱਚ ਉਮੀਦ ਹੀ ਨਹੀਂ ਕੀਤੀ ਜਾ ਸਕਦੀ। ਤੇ ਤੁਹਾਨੂੰ ਯਾਦ ਹੋਣਾ, ਇਸੇ ਲਹਿਜੇ ਦੇ ਵਿੱਚ ਪੰਜਾਬ ਸਰਕਾਰ ਨੂੰ ਝਾੜ ਪਾਈ ਅਦਾਲਤ ਨੇ। ਉਹਨਾਂ ਨੇ ਕਿਹਾ ਕਿ ਤੁਸੀਂ FIR ਦਰਜ ਕਰਨ ਦੇ ਵਿੱਚ ਦੇਰੀ ਕਿਉਂ ਕੀਤੀ ਹੈ? ਜੇਕਰ ਮੌਤ 21 ਫਰਵਰੀ ਨੂੰ ਹੋਈ ਸੀ ਤਾਂ ਤੁਸੀਂ
7 ਦਿਨਾਂ ਬਾਅਦ FIR ਕੀਤੀ, ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ। ਤੇ ਨਾਲ ਹੀ ਅਦਾਲਤ ਨੇ ਕਿਹਾ ਕਿ ਤੁਸੀਂ ਆਉਂਦੀ ਵਾਰ ਅਦਾਲਤ ਦੇ ਵਿੱਚ ਪੋਸਟਮਾਰਟਮ ਦੀ ਕਾਪੀ ਤੇ FIR ਦੀ ਕਾਪੀ ਜਿਹੜੀ ਆਉਂਦੀ ਸੁਣਵਾਈ ਹੋਊਗੀ ਉਹਦੇ ਵਿੱਚ ਤੁਸੀਂ ਰੱਖਣੀ ਹੈ। ਤੇ ਪਟੀਸ਼ਨਰਾਂ ਨੇ ਸੰਵਿਧਾਨ ਦੇ ਆਰਟੀਕਲ 21 ਦਾ ਹਵਾਲਾ ਦਿੰਦਿਆਂ ਇੰਟਰਨੈਟ ਸੇਵਾਵਾਂ ਜਿਹੜੀਆਂ ਮੁਅੱਤਲ ਕੀਤੀਆਂ ਸੀਗੀਆਂ ਉਹਨਾਂ ਦਾ ਮੁੱਦਾ ਵੀ ਅਦਾਲਤ ਦੇ ਵਿੱਚ ਚੁੱਕਿਆ। ਤੇ ਉਹ ਕਹਿੰਦੇ ਕਿ ਅਨੁਰਾਧਾ ਭਸੀਨ ਬਨਾਮ ਭਾਰਤ ਸਰਕਾਰ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਮਿਸਾਲ ਵਜੋਂ ਪੇਸ਼ ਕੀਤਾ ਗਿਆ ਸੀਗਾ ਤੇ ਅਦਾਲਤ ਨੇ ਇਹਨੂੰ ਸਵੀਕਾਰ ਕੀਤਾ। ਉਹ ਕਹਿੰਦੇ ਕਿ ਦੋਵਾਂ ਸੂਬਿਆਂ ਨੂੰ ਝਾੜ ਲਾਈਏ ਕਿ ਇੰਟਰਨੈਟ ਸੇਵਾਵਾਂ ਪ੍ਰਕਿਰਤੀ ਵਜੋਂ ਬੁਨਿਆਦੀ ਨੇ ਤੇ ਤੁਸੀਂ ਉਹਨਾਂ ਨੂੰ ਮੁਲਤਵੀ ਨਹੀਂ ਕਰ ਸਕਦੇ। ਤੁਸੀਂ ਦੇਖੋ ਹਾਈ ਕੋਰਟ ਕਹਿ ਕੀ ਰਿਹਾ, ਹਾਈ ਕੋਰਟ ਕਹਿ ਰਿਹਾ ਕਿ ਤੁਸੀਂ ਦਹਿਸ਼ਤਗਰਦ ਹੋ, ਲੋਕਾਂ ਤੇ ਗੋਲੀਆਂ ਚਲਾ ਰਹੇ ਹੋ। ਪੰਜਾਬ ਸਰਕਾਰ ਨੂੰ ਕਿਹਾ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ, ਤੁਸੀਂ 21 ਤਰੀਕ ਨੂੰ 21 ਫਰਵਰੀ ਨੂੰ ਗੋਲੀ ਚੱਲੀ ਹੈ, ਬੰਦੇ ਦੀ ਮੌਤ ਹੋਈ ਹੈ, ਕਿਸਾਨ ਦੀ ਮੌਤ ਹੋਈ ਹੈ ਤੇ ਤੁਸੀਂ ਆ ਕੇ 7 ਦਿਨਾਂ ਬਾਅਦ FIR ਦਰਜ ਕਰ ਰਹੇ ਹੋ, ਇੰਨੀ ਦੇਰੀ ਕਿਉਂ? ਤੇ ਇਹਦੇ ਨਾਲ ਉਹ ਕਹਿੰਦੇ ਕਿ ਹੁਣ ਭਾਰਤ ਸਰਕਾਰ ਨੂੰ ਵੀ ਇਸ ਸਬੰਧ ਦੇ ਵਿੱਚ ਹਫ਼ਤੇ ਦੇ ਅੰਦਰ ਹਲਫੀਆ ਬਿਆਨ ਦਾਖਲ ਕਰਨ ਨੂੰ ਕਿਹਾ ਹਾਈ ਕੋਰਟ ਨੇ। ਤੇ ਜੇਕਰ ਆਪਾਂ ਲੰਘੀ ਜਿਹੜੀ 19 ਫਰਵਰੀ ਦੀ ਸੁਣਵਾਈ ਹੋਈ ਸੀ, ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਰਾਹ ਰੋਕਣ ਵਾਲੇ ਹੁੰਦੇ ਕੌਣ ਹੋ, ਹਰਿਆਣਾ ਸਰਕਾਰ ਨੂੰ ਹਾਈ ਕੋਰਟ ਨੇ ਕਿਹਾ ਸੀਗਾ। ਪਰ ਇੱਥੇ ਤੁਸੀਂ ਲੋਕਾਂ ਦੀ, ਇਹਨਾਂ ਸਿਆਸਤਦਾਨਾਂ ਦੀ, ਲੋਕਾਂ ਦੀ ਨਹੀਂ ਸਿਆਸਤਦਾਨਾਂ ਦੀ ਤੇ ਮੀਡੀਆ ਦੀ ਤੇ ਇਹਨਾਂ ਦੀ ਮਸ਼ੀਨਰੀ ਦੀ ਚਲਾਕੀ ਵੇਖੋ। ਹਾਈ ਕੋਰਟ ਦੀ ਹੀ ਇੱਕ ਟਿੱਪਣੀ ਦੇ ਵਿੱਚ ਸੀਗੀ ਇਹ ਗੱਲ ਕਿ ਜੇਕਰ ਦਿੱਲੀ ਹੀ ਜਾਣਾ ਹੈ, ਕਿਸਾਨਾਂ ਦੇ ਬਾਰੇ ਕਿਹਾ ਜਾ ਰਿਹਾ ਸੀਗਾ ਕਿ ਜੇਕਰ ਦਿੱਲੀ ਜਾਣਾ ਤਾਂ ਬੱਸਾਂ 'ਤੇ ਚੱਲ ਜਾਓ, ਟਰੈਕਟਰ ਟਰਾਲੀਆਂ ਦਾ ਕਾਫਲਾ ਲੈ ਕੇ ਕਿਉਂ ਜਾਣਾ? ਤੇ ਜਿਹੜੀ ਮਸ਼ੀਨਰੀ ਸੀ ਉਹਨਾਂ ਨੇ ਫਲਾਇਆ ਝੂਠ ਹੈ ਕਿ ਕਿਸਾਨਾਂ ਨੂੰ ਤਾਂ ਗੱਲ ਕਹੀ ਹੈ ਕਿ ਟਰੈਕਟਰ ਟਰਾਲੀਆਂ ਦਾ ਕਾਫਲਾ ਤੁਸੀਂ ਲੈ ਕੇ ਕਿਉਂ ਜਾਣਾ ਹੈ। ਇਸ ਗੱਲ ਨੂੰ ਲੈ ਕੇ ਜੋ ਮੋਦੀ ਸਰਕਾਰ ਦੇ ਜਿਹੜੇ ਲੋਕ ਨੇ, ਹੁਣ ਉਹਨਾਂ ਨੂੰ ਕੀ ਕਹੀਏ, ਮੋਦੀ ਸਰਕਾਰ ਦੇ ਜਿਹੜੇ ਚੇਲੇ ਚਾਟੜੇ ਨੇ, ਟੁੱਕੜ ਬੋਚ ਲਫ਼ਜ਼ ਤਾਂ ਬਹੁਤ ਭਾਰਾ ਹੋ ਜਾਊਗਾ, ਰਹਿਣ ਦਿੰਦੇ ਆ ਉਸ ਲਫ਼ਜ਼ ਨੂੰ ਵਰਤਣ ਤੋਂ। ਉਹਨਾਂ ਨੇ ਇਸ ਚੀਜ਼ ਨੂੰ ਇੰਨਾ ਫਲਾਇਆ ਕਿ ਇਹ ਝੂਠ ਸੱਚ ਵਾਂਗ ਲੱਗਣ ਲੱਗ ਗਿਆ। ਜਦ ਕਿ ਉਸੇ ਹੀ ਬਹਿਸ ਦੇ ਵਿੱਚ ਹਰਿਆਣਾ ਸਰਕਾਰ ਨੂੰ ਕਿਹਾ ਕਿ ਤੁਸੀਂ ਹੁੰਦੇ ਕੌਣ ਰਾਹ ਰੋਕਣ ਵਾਲੇ, ਉਹ ਗੱਲ ਬਾਹਰ ਹੀ ਨਹੀਂ ਨਿਕਲ ਦਿੱਤੀ। ਇਹ ਚਲਾਕੀ ਹੈ, ਹੁਸ਼ਿਆਰੀ ਹੈ, ਇਹਨਾਂ ਦੀ ਮਕਾਰੀ ਹੈ ਲੋਕਾਂ ਦੇ ਨਾਲ ਕਿ ਇੱਕੋ ਕਾਰਵਾਈ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ ਉਹ ਪੇਸ਼ ਹੀ ਨਹੀਂ ਕਰਦੇ, ਜਿਹੜੀਆਂ ਆਪਦੇ ਪੱਖ ਦੀਆਂ ਨੇ ਉਹਨਾਂ ਨੂੰ ਪੇਸ਼ ਕਰ ਦਿੰਦੇ ਆ। ਹੁਣ ਵੀ ਇਹਨਾਂ ਨੂੰ ਕਿਹਾ ਕਿ ਤੁਸੀਂ ਦਹਿਸ਼ਤਗਰਦ ਆ, ਲੋਕਾਂ ਦੀ ਗੋਲੀਆਂ ਮਾਰੀ ਜਾਂਦੇ ਆ, ਕਿ ਇਹਨਾਂ ਗੱਲਾਂ 'ਤੇ ਇਹ ਚਰਚਾ ਕਰਨਗੇ। ਖੱਟਰ ਸਰਕਾਰ ਨੂੰ ਕਿ ਇੰਨੀ ਨਮੋਸ਼ੀ ਚੱਲਣ ਤੋਂ ਬਾਅਦ ਉਹਨਾਂ ਨੂੰ ਕੋਈ ਮਾੜੀ ਮੋਟੀ ਗੈਰਤ ਬਚੀ ਹੈ ਉਹਨਾਂ ਦੇ ਵਿੱਚ? ਪੰਜਾਬ ਸਰਕਾਰ ਦੇ ਵਿੱਚ ਕੋਈ ਮਾੜੀ ਮੋਟੀ ਗੈਰਤ ਬਚੀ ਹੈ? ਕੋਈ ਗੈਰਤਮੰਦ ਅਫਸਰ ਕੋਈ ਹੈ ਪੰਜਾਬ ਪੁਲਿਸ ਦੇ ਵਿੱਚ, ਪੰਜਾਬ ਸਰਕਾਰ 'ਚ ਜਿਹੜਾ ਇਹ ਸ਼ਰਮ ਖਾਵੇ ਕਿ ਸਾਡਾ ਬੰਦਾ ਮਰ ਗਿਆ, ਸਾਡੀ ਟੈਰੀਟਰੀ ਦੇ ਵਿੱਚ ਮਾਰਿਆ ਗਿਆ, ਗੋਲੀਆਂ ਚਲਾ ਦਿੱਤੀਆਂ ਗਈਆਂ ਔਰ ਅਸੀਂ ਸੋਚਦੇ ਰਹੇ? ਤੁਸੀਂ ਨਾ ਕੁਛ ਕਰੋ, ਤੁਸੀਂ ਇੱਕ ਪਾਸੇ ਵਿਚੋਲੇ ਬਣੇ ਬੈਠੇ ਹੋ, ਤੁਸੀਂ ਨਾ ਕੁਛ ਕਰੋ, ਤੁਸੀਂ ਘੱਟੋ ਘੱਟ ਲੋਕਾਂ ਨੂੰ ਤਾਂ ਬਚਾ ਲਓ ਆਪਣਿਆਂ ਨੂੰ। ਉਹ ਪਾਸਪੋਰਟਾਂ ਦੀ ਸ਼ਨਾਖਤ ਕਰ ਰਹੇ ਨੇ ਤੇ ਤੁਹਾਡੇ ਤੋਂ ਪੁਲਿਸ ਦੀ ਸ਼ਨਾਖਤ ਨਹੀਂ ਹੋ ਰਹੀ। ਇਦੋਂ ਜ਼ਿਆਦਾ ਬੇਸ਼ਰਮੀ ਕੀ ਹੋਊਗੀ? ਸੋ ਖੈਰ, ਜੇ ਆਪਾਂ ਝਾੜਾਂ ਪੈਣ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਚੱਲ ਗਏ ਤਾਂ ਉਹ ਕਹਿੰਦੇ ਕਿ ਸੰਦੇਸ਼ ਖਲੀ ਮਾਮਲੇ ਦੇ ਵਿੱਚ ਬੰਗਾਲ ਸਰਕਾਰ ਨੂੰ ਝਾੜ ਪੈ ਕੇ ਹਟੀ। ਹੁਣੇ 17 ਫਰਵਰੀ 2023 ਨੂੰ ਸੁਪਰੀਮ ਕੋਰਟ ਨੇ ਬਲਵੰਤ ਸਿੰਘ ਰਾਜੋਆਣਾ ਮਾਮਲੇ ਦੇ ਵਿੱਚ ਕੇਂਦਰ ਵੱਲੋਂ ਰਾਜੋਆਣਾ ਦੀ ਰਹਿਮ ਦੀ ਅਪੀਲ ਤੇ ਫੈਸਲੇ ਦੇ ਵਿੱਚ ਦੇਰੀ ਦਾ ਸਖਤ ਨੋਟਿਸ ਲੈਂਦਿਆਂ ਕੇਂਦਰ ਸਰਕਾਰ ਨੂੰ ਝਾੜ ਪਾਈ ਸੀ। ਕਿੰਨੀਆਂ ਕੁ ਝਾੜਾਂ ਦਾ ਜ਼ਿਕਰ ਕਰੀਏ, ਕਿੰਨੀਆਂ ਕੁ ਅਦਾਲਤੀ ਕਾਰਵਾਈਆਂ ਦੇ ਹਵਾਲੇ ਦੇਈਏ, ਕਿਹਦੇ ਕੋਲੇ ਜਾ ਕੇ ਕਹੀਏ? ਕੀ ਬਸ ਅਦਾਲਤਾਂ ਸਿਰਫ ਇਸੇ ਕਰਕੇ ਹੈ ਕਿ ਉੱਥੇ ਸਰਕਾਰ ਦਾ ਵਕੀਲ ਚਲਾ ਜਾਂਦਾ ਹੈ ਜਾਂ ਉਹਨਾਂ ਦਾ ਅਟਾਰਨੀ ਜਨਰਲ ਚਲਾ ਜਾਂਦਾ ਹੈ, ਉਹ ਜਾ ਕੇ ਉੱਥੇ ਆਹ ਚੀਜ਼ ਰੱਖ ਦਿੰਦਾ ਜੀ, ਆਹ ਗੱਲ ਹੋਈ ਹੈ ਜੀ, ਤੇ ਅਦਾਲਤ ਆਪਣੀ ਟਿੱਪਣੀ ਕਰ ਦਿੰਦੀ ਹੈ। ਲਾਅ ਦੀ ਇੰਪਲੀਮੈਂਟੇਸ਼ਨ ਕਿੱਥੇ ਹੈ? ਕਾਨੂੰਨ ਦੇ ਵਿੱਚ ਲੋਕਾਂ ਦਾ ਸਥਾਨ ਕਿੱਥੇ ਹੈ? ਕਿਸਾਨਾਂ ਨੂੰ ਵੀ ਕਿਹਾ ਹਾਈ ਕੋਰਟ ਨੇ, ਕਿਸਾਨਾਂ ਨੂੰ ਕਿਹਾ ਕਿ ਤੁਸੀਂ ਐਡੀਆਂ ਵੱਡੀਆਂ ਮਸ਼ੀਨਾਂ ਲਿਆ ਦਿੱਤੀਆਂ, ਤੁਸੀਂ ਉੱਥੇ ਕਰਨਾ ਕੀ ਹੈ? ਸ਼ਕਤੀ ਪ੍ਰਦਰਸ਼ਨ ਕਰ ਰਹੇ ਹੋ। ਪਰ ਉਹਦੇ ਹਵਾਲੇ ਦੇ ਵਿੱਚ ਇਹ ਗੱਲ ਕਹੀ ਜਾ ਸਕਦੀ ਕਿ ਜੇਕਰ ਮੂਹਰੋਂ ਟੈਂਕ ਖੜੇ ਹੋਏ ਆ ਤੇ ਉਹ ਜਿਹੜਾ ਕੰਮ ਹੀ ਗੈਰ ਕਾਨੂੰਨੀ ਕਰ ਰਹੇ ਆ, ਜਿਹੜਾ ਰਾਹ ਰੋਕ ਹੀ ਨਹੀਂ ਸਕਦੇ, ਉਹ ਗੈਰ ਸੰਵਿਧਾਨਕ ਗੈਰ ਕਾਨੂੰਨੀ ਕੰਮ ਕਰ ਰਿਹਾ, ਤੇ ਜੇਕਰ ਲੋਕ ਇਹ ਕਰ ਰਹੇ, ਠੀਕ ਹੈ, ਆਪਾਂ ਕਹਿੰਦੇ ਹਾਂ ਕਿ ਕੋਈ ਵੀ ਗੱਲ ਗੈਰ ਕਾਨੂੰਨੀ ਨਹੀਂ ਹੋਣੀ ਚਾਹੀਦੀ, ਪਰ ਕੀ ਸਰਕਾਰਾਂ ਨੂੰ ਖੋਲ੍ਹ ਹੈ ਕਿ ਜਿੰਨਾ ਮਰਜ਼ੀ ਗੈਰ ਕਾਨੂੰਨੀ ਕਰੀ ਜਾਣ? ਸ਼ੁਰੂ ਤੋਂ ਲੈ ਕੇ ਇੱਕ ਵੀ ਕੰਮ ਕਾਨੂੰਨ ਨਹੀਂ ਹੈ, ਇੱਕ ਵੀ ਕੰਮ। ਪਰ ਇੱਥੇ ਪੰਜਾਬ ਸਰਕਾਰ ਨੂੰ ਲੋਕਾਂ ਦਾ ਸਾਥ ਦੇਣਾ ਚਾਹੀਦਾ ਸੀ। ਠੀਕ ਹੈ, ਮੀਟਿੰਗਾਂ ਦੇ ਵਿੱਚ ਸਰਕਾਰ ਦੇ ਨੁਮਾਇੰਦੇ ਮੁੱਖ ਮੰਤਰੀ ਸਾਹਿਬ ਬੈਠੇ ਨੇ, ਪਰ ਕੀ ਮੀਟਿੰਗ ਦੇ ਵਿੱਚ ਬਹਿ ਕੇ ਵਿਚੋਲਗੀ ਕਰਨਾ, ਸਾਲਸੀ ਕਰਨਾ ਹੀ ਮੁੱਖ ਮੰਤਰੀ ਦਾ ਕੰਮ? ਆਪਣੇ ਲੋਕਾਂ ਨੂੰ ਪ੍ਰੋਟੈਕਟ ਕਰਨਾ ਮੁੱਖ ਮੰਤਰੀ ਦਾ ਕੰਮ ਨਹੀਂ ਹੈ? ਅਦਾਲਤਾਂ ਦੇ ਵਿੱਚ ਜਾ ਕੇ ਉੱਥੋਂ ਦੀ ਲਾਅ ਵਿਵਸਥਾ ਬਾਰੇ, ਅਮਨ ਕਾਨੂੰਨ ਦੀ ਵਿਵਸਥਾ ਬਾਰੇ, ਲਾਅ ਐਂਡ ਆਰਡਰ ਦੀ ਵਿਵਸਥਾ ਬਾਰੇ ਅਦਾਲਤ ਨੂੰ ਜਾ ਕੇ ਦੱਸਣਾ ਕਿ ਇਹ ਸਰਕਾਰਾਂ ਦਾ ਕੰਮ ਨਹੀਂ ਹੈ? ਕਿ ਆਪਣੇ ਲੋਕਾਂ ਨੂੰ ਗੋਲੀਆਂ ਤੋਂ ਬਚਾਉਣਾ ਤੇ ਵਿਰੋਧੀ ਸਰਕਾਰ ਨੂੰ ਕਹਿਣਾ ਕਿ ਤੁਸੀਂ ਇਹ ਕੰਮ ਨਹੀਂ ਕਰ ਸਕਦੇ, ਤੁਸੀਂ ਸਾਡੀ ਹਦੂਦ ਦੇ ਅੰਦਰ ਆ ਕੇ ਅਥਰੂ ਗੈਸ ਦੇ ਗੋਲੇ ਨਹੀਂ ਸਿੱਟ ਸਕਦੇ, ਜਿਵੇਂ ਆਪਾਂ ਪਹਿਲੇ ਦਿਨ ਤੋਂ ਹੀ ਚਰਚਾ ਕਰਕੇ ਹਟੇ ਹਾਂ। ਸੋ ਇਹ ਝਾੜਾਂ ਪਈਆਂ ਨੇ,
ਬਦਨਾਮੀ ਬਦਖੋਈ ਸਰਕਾਰ ਦੀ ਬਹੁਤ ਹੋਈ ਹੈ। ਪਰ ਉਹ ਕਹਿੰਦੇ ਨੇ ਨਾ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਕਿ ਪਈਆਂ ਵਿਸਰ ਗਈਆਂ ਸਦਕੇ ਮੇਰੀ ਪਿੱਠ 'ਤੇ, ਜਾਂ ਕਿਵੇਂ ਵੀ ਕਹਿ ਲਓ, ਤਾਂ ਉਹਦਾ ਕੀ ਫਾਇਦਾ ਫਿਰ ਕਿ ਤੁਸੀਂ ਉਸੇ ਗੱਲ 'ਤੇ ਚੱਲ ਰਹੇ ਹੋ ਕਿ ਚਲੋ ਠੀਕ ਹੈ, ਸੁਣਵਾਈ ਹੋਈ ਸੀ, ਜਿਰਾ ਹੋਈ ਸੀ, ਸਾਨੂੰ ਸਰਕਾਰ ਨੂੰ ਥੋੜ੍ਹਾ ਕਿਹਾ, ਸਾਡੇ ਅਟਾਰਨੀ ਜਨਰਲ ਨੂੰ ਕਿਹਾ, ਸਾਡੇ ਜੋ ਵੀ ਪੇਸ਼ ਹੋਇਆ ਸੀਗਾ ਉਹਨੂੰ ਕਿਹਾ, ਉਹਨੂੰ ਨਹੀਂ ਕਹਿਣ ਦੀ ਗੱਲ। ਇਹ ਤੁਹਾਡੀ ਸਰਕਾਰ ਦੀ ਕਾਰਜਕਰਦਗੀ ਨੂੰ ਉੱਥੇ ਸ਼ੀਸ਼ਾ ਦਿਖਾਇਆ ਗਿਆ ਕੋਰਟ ਵੱਲੋਂ। ਮੰਨੋ ਜਾਂ ਨਾ ਮੰਨੋ, ਇਹ ਸ਼ੀਸ਼ੇ ਤੋਂ ਭੱਜੀ ਜਾਓਗੇ ਤਾਂ ਕਿੰਨਾ ਕੁ ਚਿਰ ਭੱਜੋਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ।